बाबा खड़क सिंह मार्ग के उत्ते जिहते बंगला साहब है और जिहते पार्लीमेंट है, हनुमान मंदिर है, जिहड़ियां हिंदू बच्चियां वो जाके जदों उधर नूं जाना चाहुंदियां ने कि भाई कोई उन्हां नूं, क्योंकि पुलिस दा लैके लाठियां पिछे लगी है, एक बच्ची जिहड़ी है उन्होंने तो इन्ना जख्मी कर दिता है कि वो वेंटीलेटर ते है ते वो हनुमान मंदिर के पुजारी ने दरवाजा ही बंद कर दिया। ये ਜਿਹੜਾ ਹਿੰਦੂ ਮੁਸਲਿਮ ਕਰਕੇ ਰਾਈਟ ਕਰਾਉਂਦੇ ਉਹਦੇ ਵਿੱਚ ਕਿਸੇ ਨੇ ਕਿਸੇ ਵਜ਼ੀਰ ਦਾ, ਕਿਸੇ IAS ਦਾ, ਕਿਸੇ ਡਾਕਟਰ ਦਾ, ਕਿਸੇ ਦਾ ਮੁੰਡਾ ਜਾਂ ਕੁੜੀ ਦੇਖੀਏ ਵੀ ਉਹਨਾਂ ਦੇ ਬੱਚੇ ਤਾਂ ਅਮਰੀਕਾ, ਯੂਰਪ ਦੂਜੇ ਤੀਜੇ ਪੜ੍ਹਦੇ ਨੇ ਵੀ ਇਹ ਅਨਪੜ੍ਹ ਲੈਵਲ ਦੇ ਪਛੜੀਆਂ ਜਾਤਾਂ ਦੇ ਸ਼ਡਿਊਲ ਕਾਸਟ ਦੇ ਦੂਜੇ ਤੀਜੇ ਉਹਨਾਂ ਨੂੰ ਜਿਹੜਾ ਇਹਨਾਂ ਨੇ ਆਪਣਾ ਜਿਹੜਾ ਹੱਥ ਠੋਕੇ ਬਣਾਇਆ ਹੋਇਆ। ਇਹ ਸਿਰਫ ਐਗਜ਼ਾਮੀਨੇਸ਼ਨ ਕੰਟਰੋਵਰਸੀ ਤੱਕ ਸੰਬੰਧਿਤ ਨਹੀਂ ਹੈ, ਪਰ ਇਹਦੇ ਵਿੱਚ ਬ੍ਰੌਡਰ ਐਜੂਕੇਸ਼ਨ ਵੀ ਇਨਵੋਲਵ ਨੇ, ਜਿਹੜੇ ਐਜੂਕੇਸ਼ਨ ਹੈ, ਅਨਐਮਪਲੋਇਮੈਂਟ ਹੈ, ਗਵਰਨੈਂਸ ਹੈ, ਔਰ ਸਰਕਾਰ ਕਿਵੇਂ ਜ਼ਬਰ ਦੇ ਨਾਲ ਇਹਨਾਂ ਨੂੰ ਪੀਸਫੁਲ ਪ੍ਰੋਟੈਸਟ ਨੂੰ ਐਂਡ ਕਰਦੀ ਹੈ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵਿਊਅਰਸ ਵੈਲਕਮ ਬੈਕ ਅਗੇਨ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਾਕਸ ਜਨਤਾ ਪਾਰਟੀ ਵੱਲੋਂ ਦਿੱਲੀ ਦੇ ਜੰਤਰ ਮੰਤਰ ਰੋਡ ਤੇ ਪ੍ਰੋਟੈਸਟ ਜਾਰੀ ਹੈ। ਰਾਹੁਲ ਗਾਂਧੀ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਦੇ ਨਿਵਾਸ ਦੇ ਬਾਹਰ ਦਿੱਤਾ ਗਿਆ ਧਰਨਾ ਪੁਲਿਸ ਵੱਲੋਂ ਜ਼ਬਰਦਸਤੀ ਚੁਕਵਾ ਦਿੱਤਾ ਗਿਆ ਹੈ। ਭਾਵੇਂ ਗੋਦੀ ਮੀਡੀਆ ਇਸ ਸਾਰੇ ਅਮਲ ਨੂੰ ਅਰਾਜਕਤਾ ਦੇ ਖਾਤੇ ਵਿੱਚ ਪਾ ਰਿਹਾ ਹੈ, ਪਰ ਵਿਦੇਸ਼ੀ ਮੀਡੀਆ ਵੱਲੋਂ ਕੀਤੀ ਗਈ ਕਵਰੇਜ ਦੱਸਦੀ ਹੈ ਕਿ ਭਾਰਤ ਦੇ ਨੌਜਵਾਨਾਂ ਵਿੱਚ ਕਿੰਨੀ ਅਸ਼ਾਂਤੀ ਹੈ ਅਤੇ ਭਾਰਤੀ ਸਟੇਟ ਕਿਵੇਂ ਸ਼ਾਂਤਮਈ ਵਿਖਾਵਿਆਂ ਨੂੰ ਜ਼ਬਰ ਦੇ ਨਾਲ ਕੁਚਲ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ 20 ਜੁਲਾਈ ਨੂੰ ਜਦੋਂ ਕਿ ਸੋਨਮ ਵਾਂਗਚੁਕ ਜਿਹਦਾ ਵਰਤ ਉਹਨੇ ਆਲਮੋਸਟ ਰੱਖਿਆ, ਉਸ ਨੂੰ 2 ਦਿਨ ਪਹਿਲਾਂ ਚੁੱਕ ਲਿਆ ਗਿਆ ਸੀ ਜੰਤਰ ਮੰਤਰ ਰੋਡ ਤੋਂ ਔਰ ਆਪਣੀ ਮਰਜ਼ੀ ਦੇ ਹਸਪੀਟਲ 'ਚ ਰੱਖਿਆ ਗਿਆ ਸੀ। ਇੱਕ ਕਾਨੂੰਨੀ ਜਿੱਤ ਉਹਨਾਂ ਦੀ ਹੋਈ ਹੈ ਕਿਉਂਕਿ ਹਾਈ ਕੋਰਟ ਨੇ ਇਹ ਆਰਡਰ ਦਿੱਤਾ ਹੈ ਕਿ ਉਸ ਨੂੰ ਪ੍ਰਾਈਵੇਟ ਹਸਪੀਟਲ ਦੇ ਵਿੱਚ ਜਿਹੜਾ ਸ਼ਿਫਟ ਕੀਤਾ ਜਾ ਸਕਦਾ ਉਹਨੂੰ ਮਰਜ਼ੀ ਦੇ ਹਸਪੀਟਲ 'ਚ ਭੇਜਿਆ। ਪਰ ਉਸ ਤੋਂ ਬਾਅਦ ਜਿਹੜਾ 20 ਤਰੀਕ ਨੂੰ ਜੋ ਕੁਛ ਹੋਇਆ ਉਸ ਨੇ ਭਾਰਤ ਦੀ ਅਖੌਤੀ ਜਮਹੂਰੀਅਤ ਦਾ ਜਲੂਸ ਚੰਗੀ ਤਰ੍ਹਾਂ ਕੱਢਿਆ। ਕਿਉਂਕਿ ਜਦੋਂ ਅਸੀਂ ਦਿੱਲੀ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਪੰਜਾਬ 'ਚ ਤਾਂ ਜੋ ਕੁਛ ਵਾਪਰਦਾ ਰਿਹਾ ਜਾਂ ਵਾਪਰਦਾ ਹੈ ਉਸ ਨੂੰ ਤਾਂ ਜਿਹੜਾ ਉਹ ਪਾਸੇ ਕਰ ਦਿੱਤਾ ਜਾਂਦਾ ਜਾਂ ਗੋਦੀ ਮੀਡੀਆ ਉਸ ਨੂੰ ਹਿੰਦੂ ਸਿੱਖ ਟਿਲਟ ਦੇ ਦਿੰਦਾ ਹੈ। ਯੂਪੀ ਬਿਹਾਰ ਦੇ ਹਵਾਲੇ ਨਾਲ ਜਿਹੜਾ ਹਿੰਦੂ ਮੁਸਲਿਮ ਟਕਰਾਅ ਦੇ ਥੱਲੇ ਕਰ ਦਿੱਤਾ ਜਾਂਦਾ। ਪਰ ਦਿੱਲੀ ਦੇ ਵਿੱਚ ਇਹਦੇ ਬਾਵਜੂਦ ਕਿ ਦਿੱਲੀ 'ਚ ਸ਼ਾਹੀਨ ਬਾਗ 'ਚ ਵੀ ਹਿੰਦੂ ਮੁਸਲਿਮ ਕੀਤਾ ਗਿਆ। ਫਿਰ ਜਦੋਂ ਪ੍ਰੈਜ਼ੀਡੈਂਟ ਟਰੰਪ ਵਿਜ਼ਿਟ ਕਰ ਰਹੇ ਸੀ ਆਪਣੀ ਪਹਿਲੀ ਟਰਮ ਵੇਲੇ, ਜਿਹੜੀ ਵਾਇਲੈਂਸ ਇਹਨਾਂ ਨੇ ਦਿੱਲੀ 'ਚ ਖੁਦ ਕਰਾਈ ਉਹ ਮੁਸਲਮਾਨਾਂ ਦੇ ਖਾਤੇ 'ਚ ਪਾ ਕੇ ਅੱਜ ਤੱਕ ਵੀ ਜਿਹੜੇ ਉਮਰ ਖਾਲਿਦ ਵਰਗੇ ਨੌਜਵਾਨ ਨੇ ਉਹਨਾਂ ਦੀ ਜ਼ਮਾਨਤ ਸੁਪਰੀਮ ਕੋਰਟ ਤੋਂ ਵੀ ਨਹੀਂ ਹੋਈ। ਔਰ ਅਜੇ 2 ਦਿਨ ਪਹਿਲਾਂ ਹੀ ਜ਼ੋਰਾਨ ਮਮਦਾਨੀ ਨੇ ਆਪਣੇ ਇੱਕ ਟਵੀਟ ਦੇ ਵਿੱਚ ਖਾਲਿਦ ਦਾ ਜਿਹੜਾ ਉਸ ਦੀ ਤਸ਼ਬੀਹ ਜਾਂ ਉਸ ਦਾ ਕੰਪੈਰੀਜ਼ਨ ਨੈਲਸਨ ਮੰਡੇਲਾ ਨਾਲ ਕੀਤਾ ਸੀ। ਔਰ ਬੇਸ਼ੱਕ ਇਹ ਟੂ ਫਾਰ ਹੈ ਜਾਣਾ ਇਸ ਨੂੰ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮਾਸ ਰੇਪਿਸਟ ਗੁਜਰਾਤ ਦੇ ਵਿੱਚ ਦੇ ਮਾਮਲੇ ਦੇ ਵਿੱਚ ਦਲਿਤਾਂ ਦੇ ਖਿਲਾਫ ਲਿੰਚਿੰਗ ਦੇ ਮਾਮਲਿਆਂ 'ਚ ਈਵਨ ਅਸੀਂ ਜ਼ਿਕਰ ਕੀਤਾ ਸੀ ਕਿ ਮਿਸਟਰ ਸਟੈਨਲੀ ਗ੍ਰੈਮ ਆਸਟ੍ਰੇਲੀਅਨ ਡਾਕਟਰ ਜਿਹਦੇ 2 ਬੱਚੇ ਵੀ ਜਿਉਂਦੇ ਸਾੜਤੇ ਸੀ, ਉਹਦਾ ਜਿਹੜਾ ਮੇਨ ਦੋਸ਼ੀ ਦਾਰਾ ਸਿੰਘ, ਉਸ ਨੂੰ ਸੁਪਰੀਮ ਕੋਰਟ ਕਹਿ ਰਿਹਾ ਜੀ 15 ਅਗਸਤ ਤੋਂ ਪਹਿਲੇ ਪੈਰੋਲ ਦੇ ਉੱਤੇ ਭੇਜੋ। ਸਾਰੇ ਜਿਹੜੇ ਨੇ ਉਹ ਮੌਜਾਂ ਮਾਣ ਰਹੇ ਨੇ ਔਰ ਬਾਕੀ ਜਿਹੜੇ ਨੇ ਈਵਨ ਖਾਲਿਦ ਉਮਰ ਜਿਹੜਾ ਉਸ ਦੀ ਜ਼ਮਾਨਤ ਤੱਕ ਵੀ ਔਰ ਇਵੇਂ ਹੀ ਹੋਰ ਐਕਟਿਵਿਸਟ ਵੀ। ਸੋ ਇਹਦੇ 'ਚ ਤਾਂ ਕੋਈ ਦੋ ਰਾਵਾਂ ਨਹੀਂ ਨੇ ਕਿ ਭਾਈ ਜਿਹਨੂੰ ਇਹ ਰਾਇਟ ਕਹਿੰਦੇ ਨੇ ਜਾਂ ਦੰਗੇ ਕਹਿੰਦੇ ਨੇ ਉਹ ਅਸਲ 'ਚ ਇੱਕ ਤਰਫਾ ਕਾਰਵਾਈ ਹੁੰਦੀ ਹੈ, ਉਹਦੇ 'ਚ ਪੁਲਿਸ ਨਾਲ ਰਲੀ ਹੁੰਦੀ ਹੈ। ਕਈ ਮਾਮਲਿਆਂ 'ਚ ਪੁਲਿਸ ਹੀ ਅੰਦਰੂਨੀ ਜਾਣਕਾਰੀ ਦੰਗਾਈਆਂ ਨੂੰ ਦਿੰਦੀ ਹੈ।
ਔਰ ਉਸ ਦੀ ਅਗਵਾਈ ਕਰਨ ਵਾਲੇ ਕਪਿਲ ਮਿਸ਼ਰੇ ਵਰਗੇ ਜਿਹੜਾ ਬੀਜੇਪੀ ਦਾ ਲੀਡਰ ਸੀ, ਜਿਹਨੇ ਸ਼ਾਹੀਨ ਬਾਗ ਆ ਕੇ ਜਿਹੜਾ ਹੈ ਇਹ ਵੀ ਕਿਹਾ ਔਰ देश के गद्दारों को गोली मारो सालों को खुले नारे लाए ਜਾਂ ਜਿਨ੍ਹਾਂ ਦੀ ਅਗਵਾਈ ਥੱਲੇ ਸਾਰੀਆਂ ਕਾਰਵਾਈਆਂ ਹੋਈਆਂ ਉਹ ਤਾਂ ਵਜ਼ੀਰੀਆਂ ਮਾਣਦੇ ਨੇ ਔਰ ਉਹਨਾਂ ਦੀ ਕੋਈ ਜਿਹੜੀ ਹੈ ਜਵਾਬਦੇਹੀ ਨਹੀਂ ਹੈ। ਲੇਕਿਨ ਫਿਰ ਵੀ ਜੋ ਕੁਝ ਦਿੱਲੀ ਦੇ ਵਿੱਚ ਵਾਪਰਦਾ ਹੈ, ਕਿਉਂਕਿ ਦਿੱਲੀ ਦੇ ਵਿੱਚ ਉਹ ਐਸੋਸੀਏਟਡ ਪ੍ਰੈਸ ਹੋਏ, ਰॉयटर ਹੋਏ, ਜਾਂ ਜਿਵੇਂ ਅਸੀਂ ਗਾਰਡੀਅਨ ਦਾ ਜ਼ਿਕਰ ਕੀਤਾ ਹੈ, ਜਾਂ ਫਾਈਨੈਂਸ਼ੀਅਲ ਟਾਈਮਸ ਹੋਏ, ਵਾਸ਼ਿੰਗਟਨ ਪੋਸਟ, ਨਿਊਯਾਰਕ ਟਾਈਮਸ, ਇਹਨਾਂ ਸਾਰਿਆਂ ਦੇ ਬਿਊਰੋ ਨੇ ਕੈਪੀਟਲ ਦੀ ਕਵਰੇਜ ਦੇ ਲਈ। ਸੋ ਜੋ ਕੁਝ ਵੀ ਵਾਪਰਿਆ, ਜਿਸ ਢੰਗ ਦੇ ਨਾਲ ਜੰਤਰ ਮੰਤਰ ਵਾਲੇ ਇਸ ਪੀਸਫੁਲ ਪ੍ਰੋਟੈਸਟ ਨੂੰ ਫੋਰਸੀਬਲੀ ਕ੍ਰਸ਼ ਕੀਤਾ ਗਿਆ, ਬੈਟਨ ਚਾਰਜ ਕੀਤਾ ਗਿਆ, ਟੀਅਰ ਗੈਸ ਸ਼ੈਲਸ, ਈਵਨ ਪੈਲਟ ਗਨਸ ਚੱਲਣ ਦੀ ਵੀ ਜਿਹੜੀ ਹੈ ਉਹ ਖਬਰ ਹੈ। ਹਾਲਾਂ ਜਿਹੜੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਵਿਖਾਵਾਕਾਰੀ ਡਿਟੇਨ ਕੀਤੇ ਗਏ ਸੀ, ਜਿਹੜੀਆਂ ਅੱਜ ਦੀਆਂ ਖਬਰਾਂ ਨੇ ਲੇਟੈਸਟ ਉਹਦੇ 'ਚ ਇਹ ਹੈ ਵੀ ਉਹਨਾਂ ਨੂੰ ਰਿਲੀਜ਼ ਕਰ ਦਿੱਤਾ ਗਿਆ। ਪਰ ਇਸੇ ਪੀਰੀਅਡ 'ਚ ਰਾਹੁਲ ਗਾਂਧੀ ਨੇ ਇੱਕ ਡਰਾਮੈਟਿਕ ਜਿਹਾ ਐਕਸ਼ਨ ਕੀਤਾ ਕਿ ਉਹਦਾ ਜਿਹੜਾ ਇਹਨਾਂ ਦਾ ਰਾਜ ਸਭਾ ਦੇ ਵਿੱਚ ਲੀਡਰ ਹੈ ਮਿਸਟਰ ਖੜਗੇ, ਕਾਂਗਰਸ ਪ੍ਰੈਜ਼ੀਡੈਂਟ ਵੀ ਹੈ ਸ਼ਾਇਦ, ਉਹਦਾ ਜਨਮ ਦਿਨ ਵੀ ਸੀ ਤੇ ਉਹਦੀ ਕੋਠੀ 'ਚੋਂ ਨਿਕਲ ਕੇ ਜਿਹੜਾ ਪ੍ਰਾਈਮ ਮਿਨਿਸਟਰ ਮੋਦੀ ਦਾ ਆਪਣਾ ਨਿਵਾਸ ਹੈ ਉੱਥੇ ਜਾ ਕੇ ਉਹਨਾਂ ਨੇ ਧਰਨਾ ਦਿੱਤਾ। ਬਾਕੀ ਵੀ ਆਪੋਜੀਸ਼ਨ ਦੇ ਮੈਂਬਰ ਆ ਗਏ ਔਰ ਉਹ ਸਾਰੇ ਉਹ ਪੁਲਿਸ ਨੇ ਜ਼ਬਰਦਸਤੀ ਉਠਾ ਦਿੱਤਾ ਹੈ। ਜੰਤਰ ਮੰਤਰ ਨੂੰ ਲੈ ਕੇ ਜਿਹੜੀ ਕੱਲ ਦੀ ਐਕਟੀਵਿਟੀ ਅਸੀਂ ਹਾਲਾਂਕਿ ਕੱਲ ਇੱਕ ਸੈਗਮੈਂਟ ਇੰਡੀਪੈਂਡੈਂਟਲੀ ਕੀਤਾ ਸੀ, ਬਿਲਕੁਲ ਟ੍ਰਿਬਿਊਨ ਦੀ ਖਬਰ ਤੇ ਬੇਸਡ, ਕਿ ਕਿਵੇਂ ਗੁਰਦੁਆਰਾ ਬੰਗਲਾ ਸਾਹਿਬ ਜਿਹੜਾ ਉਹ ਸ਼ੈਲਟਰ ਬਣਿਆ ਜ਼ਖਮੀਆਂ ਦੇ। ਅੱਜ ਉਸ ਦੇ ਉੱਤੇ ਸੈਂਕੜਿਆਂ ਜਿਹੜੀਆਂ ਵੀਡੀਓਜ਼ ਨੇ ਔਰ ਉਹ ਸਾਈਮਲਟੇਨੀਅਸਲੀ ਸ਼ੋ ਇੱਕ ਪਾਸੇ, ਕਿਉਂਕਿ ਗੁਰਦੁਆਰਾ ਬੰਗਲਾ ਸਾਹਿਬ ਬਾਬਾ ਖੜਕ ਸਿੰਘ ਮਾਰਗ ਦੇ ਉੱਤੇ ਹੈ, ਜਿਹੜਾ ਪਾਰਲੀਮੈਂਟ ਨੂੰ ਜਾਂਦਾ, ਉਸ ਰਸਤੇ ਦਾ ਨਾਮ ਖੜਕ ਸਿੰਘ ਅਕਾਲੀ ਲੀਡਰ ਹੋਇਆ। ਹਾਲਾਂ ਇੱਕ ਸਟੇਜ ਦੇ ਉੱਤੇ ਉਹ ਪੂਰੀ ਤਰ੍ਹਾਂ ਸਮਝਦਾ ਸੀ ਹਿੰਦੂ ਮੈਂਟੈਲਿਟੀ ਨੂੰ, ਬਟ ਅਕਾਲੀ ਪੋਲਿਟਿਕਸ ਤੋਂ ਦੁਖੀ ਹੋ ਕੇ ਉਹ ਕਾਂਗਰਸ 'ਚ ਵੀ ਫਿਰ ਚਲਾ ਗਿਆ ਔਰ ਨਹਿਰੂ ਦੇ ਵੀ ਨਜ਼ਦੀਕ ਸੀ। 47 ਤੋਂ ਬਾਅਦ ਦਿੱਲੀ 'ਚ ਹੀ ਉੱਥੇ ਹੀ ਉਹਦਾ ਘਰ ਸੀ ਜਿੱਥੇ ਡੈਥ ਹੋਈ। ਨਹਿਰੂ ਨਿੱਜੀ ਤੌਰ 'ਤੇ ਵੀ ਉਹਨੂੰ ਵਿਜ਼ਿਟ ਕਰਦਾ ਸੀ ਤੇ ਇਹ ਜਿਹੜਾ ਬੜਾ ਅਹਿਸਾਨ ਕੀਤਾ ਉਹਨਾਂ ਨੇ ਕਿ ਉਸ ਸੜਕ ਦਾ ਨਾਂ ਬਾਬਾ ਖੜਕ ਸਿੰਘ ਮਾਰਗ ਰੱਖਿਆ। ਹਾਲਾਂਕਿ ਇੱਕ ਜ਼ਮਾਨੇ 'ਚ ਜਦੋਂ ਅਕਾਲੀ ਲੀਡਰ ਸੀ ਬਾਬਾ ਖੜਕ ਸਿੰਘ, ਉਹਨਾਂ ਨੂੰ ਸਿੱਖਾਂ ਦਾ ਬੇਤਾਜ ਬਾਦਸ਼ਾਹ ਕਿਹਾ ਜਾਂਦਾ ਸੀ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 20s ਦੇ ਵਿੱਚ ਜਿਹੜੀ ਅਗਵਾਈ ਸੀ ਉਹਦੇ 'ਚ ਬਾਬਾ ਖੜਕ ਸਿੰਘ ਜਿਹੜੇ ਨੇ ਉਹਨਾਂ ਦਾ ਬੜਾ ਪੋਜ਼ਿਟਿਵ ਰੋਲ ਸੀ। ਹੁਣ ਉਸੇ ਹੀ ਬਾਬਾ ਖੜਕ ਸਿੰਘ ਮਾਰਗ ਦੇ ਉੱਤੇ ਜਿਹਦੇ ਤੇ ਬੰਗਲਾ ਸਾਹਿਬ ਹੈ ਔਰ ਜਿਹਦੇ ਤੇ ਪਾਰਲੀਮੈਂਟ ਹੈ, ਹਨੂਮਾਨ ਮੰਦਿਰ ਹੈ ਔਰ ਜਿਹੜੀਆਂ ਵੀਡੀਓਜ਼ ਸਰਕੂਲੇਟ ਹੋ ਰਹੀਆਂ ਨੇ ਕਿ ਜ਼ਖਮੀ 2-3-4 ਜਿਹੜੀਆਂ ਹਿੰਦੂ ਬੱਚੀਆਂ ਉਹ ਜਾ ਕੇ ਜਦੋਂ ਉਧਰ ਨੂੰ ਜਾਣਾ ਚਾਹੁੰਦੀਆਂ ਨੇ ਕਿ ਭਾਈ ਕੋਈ ਉਹਨਾਂ ਨੂੰ, ਕਿਉਂਕਿ ਪੁਲਿਸ ਦਾ ਲੈ ਕੇ ਲਾਠੀਆਂ ਪਿੱਛੇ ਲੱਗੀ ਆ, ਇੱਕ ਬੱਚੀ ਜਿਹੜੀ ਆ ਉਹਨੂੰ ਤਾਂ ਇੰਨਾ ਜ਼ਖਮੀ ਕਰ ਦਿੱਤਾ ਕਿ ਉਹ ਵੈਂਟੀਲੇਟਰ ਤੇ ਆ ਹੁਣ, ਤੇ ਉਹ ਹਨੂਮਾਨ ਮੰਦਿਰ ਦੇ ਪੁਜਾਰੀ ਨੇ ਦਰਵਾਜ਼ਾ ਹੀ ਬੰਦ ਕਰਤਾ। ਹੁਣ ਉਹ ਕੰਪੈਰੀਜ਼ਨ ਚੱਲ ਰਿਹਾ ਕਿ ਆਹ ਦੇਖ ਲਓ ਮੰਦਿਰਾਂ, ਉਧਰ ਉਹ ਵਿਚਾਰੀਆਂ ਬਾਹਰ ਉਹ ਕਰਸ ਕਰ ਰਹੀਆਂ ਉਹਨਾਂ ਨੂੰ, ਤੇ ਇਧਰ ਜਦੋਂ ਸੈਂਕੜਿਆਂ ਸਟੂਡੈਂਟਸ ਦੇ ਪਿੱਛੇ ਲੱਗੀ ਪੁਲਿਸ ਹੈ ਔਰ ਗੁਰਦੁਆਰੇ ਦੇ ਉਹ ਗੇਟ ਤੇ ਪਹੁੰਚਦੇ ਨੇ ਤੇ ਅੰਦਰੋਂ ਸੇਵਾਦਾਰ ਦਰਵਾਜ਼ਾ ਖੋਲ ਦਿੰਦੇ ਨੇ ਔਰ ਪੁਲਿਸ ਦੇ ਸਾਹਮਣੇ ਡਟ ਜਾਂਦੇ ਨੇ ਵੀ ਖਬਰਦਾਰ ਤੁਸੀਂ ਅੰਦਰ ਆਏ। ਔਰ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਵਿਖਾਵਾਕਾਰੀ ਨੇ ਉਹ ਲੰਗਰ ਵੀ ਛਕਦੇ ਨੇ ਜ਼ਖਮੀਆਂ ਦੀ। ਹਾਂ, ਫਿਰ ਉਹ ਜਦੋਂ ਡਿਸਪੈਂਸਰੀ ਹੈਲਪ ਲਈ ਜਾਂਦੇ ਨੇ ਤੇ ਕੁਛ ਪੁਲਿਸ ਵਾਲੇ ਡਾਕਟਰ ਦੇ ਵੀ ਬੰਗਲਾ ਸਾਹਿਬ ਉਹ ਡਾਕਟਰ ਵੀ ਅੜ ਜਾਂਦਾ ਵੀ ਬਾਹਰ ਇਹ ਸਾਡਾ ਪ੍ਰੈਮਿਸਿਸ ਹੈ, ਯੂ ਡੋਂਟ ਹੈਵ ਐਨੀ ਰਾਈਟ ਟੂ ਕਮ ਹੀਅਰ। ਔਰ ਸੇਵਾ ਉਹਨਾਂ ਦੀ ਰਾਤ ਵੀ ਸਵੇਰੇ ਵੀ। ਹੁਣ ਇਹ ਠੀਕ ਹੈ, ਸਾਡੇ ਬਹੁਤ ਸਾਰੇ ਹੁਣ ਜਦੋਂ ਇਹ ਵੀਡੀਓਜ਼ ਵੀ ਆ ਰਹੀਆਂ ਤੇ ਨਾਲ ਦੀ ਨਾਲ ਸਾਡੇ ਵੀ ਰਿਐਕਟ ਕਰਦੇ ਨੇ ਐਂਡ ਰਾਈਟਲੀ ਸੋ ਕਿ ਭਾਈ ਇਹ ਅਖਿਰ ਤਕਾਣੀ ਹੋਣਾ। ਅਜੇ ਵੀ 2-4 ਦਿਨ ਪਹਿਲਾਂ ਤੱਕ ਤਾਂ ਇਹਨਾਂ ਨੂੰ ਸਤਲੁਜ ਫਿਲਮ ਤੋਂ ਵੀ ਪ੍ਰੋਬਲਮ ਸੀ ਇਹਨਾਂ 'ਚੋਂ ਬਹੁਤਿਆਂ ਨੂੰ, ਕਿਉਂਕਿ ਇਹਦੇ 'ਚ ਇਹ ਨਹੀਂ ਹੈ ਵੀ ਹੁਣ ਜਿਹੜੀ ਕਾਕਰੋਚ ਜਨਤਾ ਪਾਰਟੀ ਔਰ ਦੂਜਾ, ਹਾਲਾਂ ਉਹ ਖੁਦ ਸ਼ਡਿਊਲ ਕਾਸਟ ਹੈ ਅਭਿਜੀਤ ਜਿਹਨੇ ਇਹਦੀ ਸ਼ੁਰੂਆਤ ਕੀਤੀ। ਹੁਣ ਅੱਜ ਉਹਨੇ ਕਾਲ ਦਿੱਤੀ ਹੈ ਕਿ ਭਾਈ ਪੰਜਾਬ ਸਾਡੇ ਨਾਲ ਖੜੇ, ਜਿੱਥੇ ਆ ਕੇ ਸਿੱਖ ਪੰਜਾਬੀ ਬਹਿ ਜਾਂਦੇ ਨੇ ਉਹਨੂੰ ਫਤਹ ਕਰਕੇ ਹਟਦੇ ਨੇ। ਉਹਦੇ ਤੇ ਬਹੁਤ ਸਾਰਿਆਂ ਨੇ, ਸਾਡੇ ਸਿਆਣਿਆਂ ਨੇ ਇਹ ਵੀ ਕਿਹਾ ਕਿ ਵੀ ਐਵੇਂ ਹੀ ਨਾ ਪੂਛ ਨੂੰ ਅੱਗ ਲਵਾਈ ਫਿਰੋ, ਵੀ ਟਿਕ ਕੇ ਬਹਿ ਜਾਓ। ਔਰ ਅਸੀਂ ਵੀ ਇਸ ਗੱਲ ਦੇ ਹਾਮੀ ਹੈ ਕਿ ਭਾਈ ਠੀਕ ਹੈ, ਇੱਕ ਹਿਊਮੈਨੀਟੇਰੀਅਨ ਆਸਪੈਕਟ ਹੈ, ਸਾਡੇ ਗੁਰਦੁਆਰੇ ਨੇ ਖੁੱਲ੍ਹੇ ਨੇ, ਜੋ ਵੀ ਕੋਈ ਲੋੜਵੰਦ ਆਉਂਦਾ ਹੈ ਜਾਂ ਜੋ ਉਸ ਹਾਲਾਤ 'ਚ ਵੀ ਨੇ, ਸਟੂਡੈਂਟ ਨੇ, ਦੂਸਰੇ ਨੇ, ਭਾਵੇਂ ਉਹਨਾਂ ਨੇ
ਖੁਦ ਜਿਹੜਾ ਉਹ ਕਿਸ ਕਿਸਮ ਦਾ ਵਤੀਰਾ ਰੱਖਿਆ ਹੋਏ। ਲੇਕਿਨ ਇਸ 'ਚੋਂ ਜਿਵੇਂ ਅਸੀਂ ਕਿਹਾ ਵੀ ਈਵਨ ਆਪੋਜੀਸ਼ਨ ਪਾਰਟੀਆਂ ਵੀ, ਰਾਹੁਲ ਗਾਂਧੀ ਨੇ ਆਪਣਾ ਇੰਡੀਪੈਂਡੈਂਟ ਮੋਰਚਾ ਤਾਂ ਖੋਲ੍ਹ ਲਿਆ, ਇਕੱਲੇ ਕਲਾਰੇ ਆਏ, ਡਿੰਪੀ ਯਾਦਵ ਆਈ, ਮੈਂ ਦੂਜੇ, ਲੇਕਿਨ ਕਿਉਂਕਿ ਆਪੋਜੀਸ਼ਨ ਵੀ ਅਜੇ ਨਾਲ ਖਲੋਣ ਨੂੰ ਨਹੀਂ ਤਿਆਰ ਹੈ, ਇਸ ਲਈ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਵੀ ਅੰਨਾ ਹਜ਼ਾਰੇ ਵਾਂਗ, ਹੁਣ ਅੰਨਾ ਹਜ਼ਾਰੇ ਨੂੰ ਇੰਨਾ ਪ੍ਰੋਜੈਕਟ ਕੀਤਾ ਗਿਆ ਸੀ ਜਿਵੇਂ ਉਹ ਗਾਂਧੀ ਦਾ ਅਵਤਾਰ ਜੰਮਿਆ ਹੋਇਆ ਨਾ, ਰਿਟਾਇਰਡ ਡਰਾਈਵਰ ਆਰਮੀ ਦਾ, ਪਰ ਉਹ ਸਾਰਾ RSS ਦਾ ਮੂਵ ਸੀ, ਵਿਵੇਕਾਨੰਦ ਫਾਊਂਡੇਸ਼ਨ, ਅਜੀਤ ਡੋਵਾਲ ਔਰ ਦੂਜਾ, ਔਰ ਉਹਦੇ ਰਾਹੀਂ ਮਨਮੋਹਨ ਸਿੰਘ ਗਵਰਨਮੈਂਟ ਨੂੰ ਪੂਰੀ ਤਰ੍ਹਾਂ ਕਰਪਸ਼ਨ ਦੇ ਮਾਮਲੇ 'ਚ ਘੇਰ ਕੇ, ਔਰ ਬਾਅਦ ਦੇ ਵਿੱਚ 2014 ਦੇ ਵਿੱਚ BJP ਨੇ ਆਪਣੀ ਸਰਕਾਰ ਬਣਾ ਲਈ ਨਰਿੰਦਰ ਮੋਦੀ ਦੀ ਕਮਾਂਡ ਥੱਲੇ। ਸੋ ਬਹੁਤਿਆਂ ਨੂੰ ਅਜੇ ਤੱਕ ਇਹ ਸਾਰਾ ਏਜੰਡਾ ਕੀ ਹੈ, ਕਿੱਧਰ ਨੂੰ ਗੱਲ ਜਾਏਗੀ। ਔਰ ਜੇ ਸਿੱਖ ਐਂਗਲ ਤੋਂ ਦੇਖੀਏ, ਹੁਣ ਜੇ ਇਹ ਮੰਗ ਹੈ ਜੀ ਕਿ ਵੀ ਕਿਉਂਕਿ ਨੀਟ ਪੇਪਰ ਲੀਕ ਹੋਇਆ ਔਰ ਜਿਹੜਾ ਧਰਮਿੰਦਰ ਪ੍ਰਧਾਨ ਅਸਤੀਫਾ ਦੇ, ਕਿੱਡੀ ਕੁ ਮੰਗ ਹੈ, ਔਰ ਦੇਵੀ ਦੇ ਅਸਤੀਫਾ, ਫਿਰ ਕੀ ਫਰਕ ਪੈ ਜਾਏਗਾ, ਹੋਰ ਆ ਜਾਣਗੇ। ਹੁਣ ਜਿਹੜੀ ਕਾਂਗਰਸ ਆ ਇਸ ਲੈਵਲ ਤੇ ਜੀ ਐਜੂਕੇਸ਼ਨ 'ਚ ਰਿਫਾਰਮ ਹੋਏ ਦੂਜੇ ਤੀਜੇ, ਸੋ ਸਾਨੂੰ ਨਹੀਂ ਲੱਗਦਾ ਕਿ ਬਈ ਇਹਦੇ 'ਚ ਇਹ ਠੀਕ ਹੈ ਕਿ ਵੀ ਜਿਹੜਾ ਸਿਮਰਿੰਗ ਅੰਡਰ ਕਰੰਟ ਹੈ ਉਹ ਜ਼ਾਹਰ ਹੈ ਕਿ ਵੀ ਤਾਨਾਸ਼ਾਹੀ ਅੰਦਾਜ਼ 'ਚ ਹਕੂਮਤ ਵੀ ਹੈ, ਮਿਲੀਅਨਸ ਐਂਡ ਮਿਲੀਅਨਸ ਬੇਰੁਜ਼ਗਾਰ ਨੇ, ਜਿਹੜਾ ਗਵਰਨਮੈਂਟ ਸੈਕਟਰ ਇੱਕ ਵੱਡੀਆਂ ਲੋੜਾਂ ਪੂਰੀਆਂ ਕਰਦਾ ਸੀ, ਇਹ ਸਾਰੇ ਵਪਾਰੀ ਅੰਬਾਨੀ ਅਡਾਨੀ ਔਰ ਬਾਹਰਲੇ ਇਹਨਾਂ ਦੇ ਯਾਰ, ਉਹਨਾਂ ਨੇ ਪ੍ਰਾਈਵੇਟ ਸੈਕਟਰ ਲਿਆਂਦਾ। ਪ੍ਰਾਈਵੇਟ ਸੈਕਟਰ 'ਚ ਜਿਹੜੇ ਅਨਪ੍ਰਿਵਿਲੇਜਡ ਕਲਾਸ, ਜਿਹੜੇ ਤਾਂ ਐਲੀਟ ਕਲਾਸ ਹੈ, ਉਹਨਾਂ ਦੇ ਨਿਆਣੇ, ਔਰ ਠੀਕ ਕਹਿੰਦੇ ਨੇ ਉੱਥੇ ਕੁਛ ਜਿਹੜੇ ਨੇ ਕਹਿੰਦੇ ਨੇ ਭਾਈ ਇਹ ਜਿਹੜਾ ਹਿੰਦੂ ਮੁਸਲਿਮ ਕਰਕੇ ਰਾਈਟ ਕਰਾਉਂਦਾ, ਉਹਦੇ 'ਚ ਕਿਸੇ ਨੇ ਕਿਸੇ ਵਜ਼ੀਰ ਦਾ, ਕਿਸੇ IAS ਦਾ, ਕਿਸੇ ਡਾਕਟਰ ਦਾ, ਕਿਸੇ ਦਾ ਮੁੰਡਾ ਜਾਂ ਕੁੜੀ ਦੇਖੀ ਹੈ ਵੀ ਉਹਨਾਂ ਦੇ ਬੱਚੇ ਤਾਂ ਅਮਰੀਕਾ, ਯੂਰਪ ਦੂਜੇ ਤੀਜੇ ਪੜ੍ਹਦੇ ਨੇ, ਵੀ ਇਹ ਅਨਪੜ੍ਹ ਲੈਵਲ ਦੇ ਪਛੜੀਆਂ ਜਾਤਾਂ ਦੇ, ਸ਼ਡਿਊਲ ਕਾਸਟ ਦੇ ਦੂਜੇ ਤੀਜੇ, ਉਹਨਾਂ ਨੂੰ ਜਿਹੜਾ ਇਹਨਾਂ ਨੇ ਆਪਣਾ ਜਿਹੜਾ ਹੱਥ ਠੋਕੇ ਬਣਾਇਆ ਹੋਇਆ। ਸੋ ਇਸ ਸਾਰੇ ਦੇ ਚਲਦੇ ਆ ਇਹ ਸਿਮਰਿੰਗ ਤਾਂ ਹੈ, ਔਰ ਉਹ ਗੁੱਸਾ ਕਿਤੇ ਨਾ ਕਿਤੇ ਨਿਕਲ ਰਿਹਾ, ਔਰ ਇਹ ਹੁਣ ਹੋਰ ਸ਼ਹਿਰਾਂ 'ਚ ਵੀ ਥੋੜ੍ਹਾ ਬਹੁਤ ਹੈ। ਲੇਕਿਨ ਜਿਵੇਂ ਮੈਂ ਆਪਣੇ ਨਿਊਜ਼ ਰੂਮ ਪਾਕਿਸਤਾਨ TV ਆਫੀਸ਼ੀਅਲ ਦੇ ਆਪਣੇ ਇੰਟਰਵਿਊ 'ਚ ਵੀ ਕਿਹਾ ਸੀ ਵੀ ਇਹਨੂੰ ਕੋਈ ਜੇ ਜੈਨ ਜ਼ੀ ਦੇ ਨਾਲ ਕੰਪੇਅਰ ਕਰੇ ਕਿ ਜੀ ਇਹ ਜਿਹੜਾ ਸਿਮਰਿੰਗ ਐਂਗਲ ਹੈ, ਇਹ ਬੰਗਲਾਦੇਸ਼ ਵਾਂਗ ਜਾਂ ਨੇਪਾਲ ਵਾਂਗ ਜਾਂ ਸ੍ਰੀਲੰਕਾ ਵਾਂਗ ਜਿਹੜੀ ਆ ਉਹ ਤਬਦੀਲੀ ਲਿਆ ਦੇਗੀ ਹਕੂਮਤ ਨੂੰ, ਰਿਜ਼ਾਈਨ, ਇਹ ਇਵੇਂ ਦਾ ਕੁਛ ਨਹੀਂ ਹੋਣਾ। ਆਲਰੇਡੀ ਉਹਦੇ 'ਚ ਡਿਵੀਜ਼ਨਸ ਸ਼ੁਰੂ ਹੋਈਆਂ ਜਾਂ ਦੂਸਰੀਆਂ ਨੇ। ਲੇਕਿਨ ਅਸੀਂ ਇਹ ਵੀ ਦੇਖਦੇ ਹਾਂ ਕਿ ਵੀ ਭਾਰਤ ਦੇ ਵਿੱਚ ਜਿਹੜੀ ਇਹ, ਕਿਉਂਕਿ ਬੇਸ ਇਹਦਾ ਵੀ ਮੋਸਟਲੀ ਸਟੂਡੈਂਟ ਸੈਂਟਰਡ ਐਜੂਕੇਸ਼ਨ ਹੈ। ਇਸ ਤੋਂ ਪਹਿਲਾਂ 1990 ਦੇ ਵਿੱਚ ਸਟੂਡੈਂਟ ਸੈਂਟਰਡ ਐਜੂਕੇਸ਼ਨ ਜਦੋਂ ਮੰਡਲ ਕਮਿਸ਼ਨ ਰਿਪੋਰਟ VP ਸਿੰਘ ਦੀ ਗਵਰਨਮੈਂਟ ਨੇ ਲਾਗੂ ਕੀਤੀ ਤੇ ਉਦੋਂ ਰਾਈਟ ਵਿੰਗਰ ਜਿਹੜੇ ਸਵਰਨ ਜਾਤੀਆਂ ਜਿਨ੍ਹਾਂ ਨੂੰ ਕਹਿੰਦੇ ਨੇ, ਉਹਨਾਂ ਦੇ ਸਟੂਡੈਂਟਸ ਨੇ ਕੀਤਾ ਸੀ ਔਰ ਆਗਾਂ ਲਾਣੀਆਂ ਆਪਣੇ ਆਪ ਨੂੰ ਸ਼ੁਰੂ ਕਰ ਲਈਆਂ ਸੀ ਪਬਲਿਕਲੀ ਕਿ ਜੀ ਇਹ ਜਿਹੜੀਆਂ ਨੇ OBC ਅਦਰ ਬੈਕਵਰਡ ਕਲਾਸਿਸ ਨੂੰ ਸਹੂਲਤਾਂ ਨਾ ਦਿੱਤੀਆਂ ਜਾਣ। ਉਸ ਦੇ ਜੈ ਪ੍ਰਕਾਸ਼ ਨਾਰਾਇਣ ਦੇ ਵੇਲੇ 1974 ਪੀਰੀਅਡ ਦੇ ਵਿੱਚ ਜ਼ਰੂਰ ਬਿਹਾਰ ਯੂਨੀਵਰਸਿਟੀ 'ਚੋਂ ਉਸ ਦੀ ਸ਼ੁਰੂਆਤ ਹੋਈ ਸੀ ਇੰਦਰਾ ਗਾਂਧੀ ਦੀ ਐਮਰਜੈਂਸੀ ਦੇ ਖਿਲਾਫ, ਪਰ ਇਨ ਦਾ ਐਂਡ ਆਫ ਦਾ ਡੇ ਉਸ ਸਾਰੇ 'ਚੋਂ ਵੀ ਕੀ ਨਿਕਲਿਆ, ਜਦੋਂ ਐਮਰਜੈਂਸੀ ਲੱਗੀ ਕੋਈ ਸਟੂਡੈਂਟ ਪ੍ਰੋਟੈਸਟ ਕੋਈ ਦੂਜੇ ਤੀਜੇ ਨਹੀਂ ਸੀ, ਮੁੜ ਕੇ ਫਿਰ ਸਿੱਖਾਂ ਦੇ ਗਾਲੀ ਪਾਤੀ ਉਹ ਲੜਾਈ, ਔਰ ਅਕਾਲੀ ਦਲ ਨੇ ਐਮਰਜੈਂਸੀ ਦੇ ਖਿਲਾਫ ਮੋਰਚਾ ਲਾਇਆ, 45,000 ਸਿੱਖਾਂ ਨੇ ਗ੍ਰਿਫਤਾਰੀ ਦਿੱਤੀ, ਔਰ ਉਹੀ ਇੰਦਰਾ ਗਾਂਧੀ ਦਾ ਫਿਰ ਜਿਹਨੂੰ ਪ੍ਰੈਸਿਪੀਟੇਟਿੰਗ ਫੈਕਟਰ, ਹੂੰ ਤਾਂ ਗੰਗੂ ਬ੍ਰਾਹਮਣ ਦੀ ਔਲਾਦ, ਮੋਤੀ ਲਾਲ ਰਾਜ ਕੌਲ ਤੋਂ ਲੈ ਕੇ ਮੋਤੀ ਲਾਲ, ਜਵਾਹਰ ਲਾਲ, ਇੰਦਰਾ ਗਾਂਧੀ, ਉਹ ਚੱਲ ਹੀ ਰਿਹਾ ਸੀ। ਲੇਕਿਨ ਕੋਈ ਪ੍ਰੈਸਿਪੀਟੇਟਿੰਗ ਫੈਕਟਰ ਹੁੰਦਾ ਉਸ ਪੀਰੀਅਡ 'ਚ ਇਹੀ ਬਣਿਆ, ਕਿਉਂਕਿ ਸਿੱਖਾਂ ਨੇ ਐਮਰਜੈਂਸੀ ਦੇ ਖਿਲਾਫ ਖੜੇ ਹੋਏ, ਫਿਰ ਤਾਂ ਉਹ ਯੂਥ ਕਿਤੇ ਲੱਭਿਆ ਹੀ ਨਹੀਂ ਹੈ। ਸੋ ਹੁਣ ਦੇ ਦੌਰ ਦੇ ਵਿੱਚ ਵੀ ਮੈਨੂੰ ਇਹ ਲੱਗਦਾ ਕਿ ਵੀ ਇਹ ਵਕਤੀ ਜਿਹਾ ਇੱਕ ਉਬਾਲ ਜ਼ਰੂਰ ਹੈ ਐਂਗਰ ਦਾ, ਡਿਸਕੰਟੈਂਟ ਦਾ, ਔਰ ਉਹਦੇ 'ਚ ਇਹ ਜਿਹੜਾ ਯਤਨ ਹੈ ਕਿ ਵੀ ਉਹ ਹੁਣ ਪੁਕਾਰ ਰਹੇ ਨੇ ਉੱਥੇ ਬੈਠੇ ਵੀ, ਔਰ ਦੂਸਰੇ ਵੀ ਤਾਰੀਫਾਂ ਦੇ ਪੁੱਲ ਬਣ ਰਹੇ ਨੇ ਕਿ ਦੇਖੋ ਸਿੱਖ ਕਿਸਾਨ ਆਏ ਸੀ, ਉਹ ਬੈਠੇ ਸੀ, ਉਹ ਖੇਤੀ ਕਾਨੂੰਨ ਵਾਪਸ ਮੁੜਵਾ ਕੇ ਗਏ। ਸੋ ਉਸ ਸਾਰੇ 'ਚ ਲੇਕਿਨ ਜਿਹੜਾ ਮੈਂ ਇਸ 'ਚੋਂ ਇੱਕ ਪੋਜ਼ਿਟਿਵ ਪਾਰਟ ਇਹ ਦੇਖਦਾ ਕਿ ਵੀ ਜਿਹੜਾ ਫੋਰਨ ਮੀਡੀਆ ਹੈ ਉਸ ਨੇ ਇਸ ਨੂੰ ਖਾਸ ਤੌਰ 'ਤੇ ਕਿਵੇਂ ਸਪਰੈਸ ਕੀਤਾ ਗਿਆ, ਇੱਕ ਪੀਸਫੁਲ ਪ੍ਰੋਟੈਸਟ ਨੂੰ ਵੀ ਉਸ ਨੂੰ ਕਵਰ ਕੀਤਾ, ਔਰ ਉਸ ਕਵਰੇਜ ਦੇ ਵਿੱਚ ਐਸੋਸੀਏਟਡ ਪ੍ਰੈਸ, ਰॉयटर, ਗਾਰਡੀਅਨ, ਫਾਈਨੈਂਸ਼ੀਅਲ ਟਾਈਮਸ, ਡੋਸ਼ ਵੈਲੇ ਜਰਮਨ ਦੀ ਹੈ, ਵਾਲ ਸਟਰੀਟ ਜਰਨਲ, ਉਹਨਾਂ ਨੇ ਡੈਮੋਨਸਟ੍ਰੇਸ਼ਨ ਕਵਰ ਕੀਤਾ,
ਔਰ ਉਹਨਾਂ ਨੇ ਕਿਹਾ ਕਿ ਵੀ ਇਹ ਸਿਰਫ ਐਗਜ਼ਾਮੀਨੇਸ਼ਨ ਕੰਟਰੋਵਰਸੀ ਤੱਕ ਸੰਬੰਧਿਤ ਨਹੀਂ ਹੈ, ਪਰ ਇਹਦੇ ਵਿੱਚ ਬ੍ਰੌਡਰ ਐਜੂਕੇਸ਼ਨ ਵੀ ਇਨਵੋਲਵ ਨੇ, ਜਿਹੜੇ ਐਜੂਕੇਸ਼ਨ ਹੈ, ਅਨਐਮਪਲੋਇਮੈਂਟ ਹੈ, ਗਵਰਨੈਂਸ ਹੈ, ਔਰ ਸਰਕਾਰ ਕਿਵੇਂ ਜ਼ਬਰ ਦੇ ਨਾਲ ਇਹਨਾਂ ਨੂੰ ਪੀਸਫੁਲ ਪ੍ਰੋਟੈਸਟ ਨੂੰ ਐਂਡ ਕਰਦੀ ਹੈ। ਫਿਰ ਐਸੋਸੀਏਟਿਡ ਪ੍ਰੈਸ ਨੇ ਤਾਂ ਬੜੀ ਜ਼ਿਆਦਾ ਹਾਈਲਾਈਟ ਕੀਤਾ ਹੈ ਕਿ ਕਿਸ ਲੈਵਲ ਦੇ ਡੈਮੋਨਸਟ੍ਰੇਸ਼ਨ ਨੇ, ਕਿਵੇਂ ਆਪ ਮੁਹਾਰੇ ਹਜ਼ਾਰਾਂ ਲੋਕ ਮੈਟਰੋ ਰਾਹੀਂ ਦੂਜੇ ਤੀਜੇ ਉੱਥੇ ਮੁੰਡੇ ਕੁੜੀਆਂ ਜਿਹੜੇ ਨੇ ਉਹ ਉੱਥੇ ਪਹੁੰਚੇ ਨੇ, ਔਰ ਕਿਵੇਂ ਜਿਹਦੀ ਲੋੜ ਨਹੀਂ ਸੀ ਟੀਅਰ ਗੈਸ, ਬੈਰੀਕੇਡਸ ਤੇ ਰੈਸਟ੍ਰਿਕਸ਼ਨਸ ਜਿਹੜੀਆਂ ਨੇ ਦੱਸਦੀਆਂ ਕਿ ਵੀ ਭਾਰਤ ਦੇ ਵਿੱਚ ਸਭ ਅੱਛਾ ਨਹੀਂ ਹੈ। ਔਰ ਰॉयटर ਨੇ ਫਿਰ ਸੋਨਮ ਵੈਂਗਚੁਕ ਦੇ ਉੱਤੇ ਜ਼ਿਆਦਾ ਫੋਕਸ ਕੀਤਾ ਹੈ ਕਿ ਉਹਦੀ ਜਿਹੜੀ ਪ੍ਰੈਜ਼ੈਂਸ ਹੈ ਉਹਨੇ ਮੋਬਿਲਾਈਜ਼ ਕੀਤਾ ਯੰਗ ਪ੍ਰੋਟੈਸਟਰਸ ਨੂੰ। ਹਾਲਾਂ ਉਹਦੇ ਵੀ ਬਿਆਨ 2-3 ਬਦਲੇ ਨੇ, ਪਹਿਲਾਂ ਕੁਛ ਕਿਹਾ ਫਿਰ ਕੁਛ ਕਿਹਾ, ਔਰ ਇਹ ਸਾਰੇ ਦੇ ਫਿਰ ਉਹਨਾਂ ਨੇ ਕਿਹਾ ਵੀ ਉਹਦੀ ਆਮਦ ਨੇ ਇਹ ਜਿਹੜੇ ਇਸ਼ੂ ਨੇ ਐਜੂਕੇਸ਼ਨ, ਅਨਐਮਪਲੋਇਮੈਂਟ ਤੇ ਗਵਰਨਮੈਂਟ ਅਕਾਊਂਟੇਬਿਲਿਟੀ, ਇਸ ਦੇ ਉੱਤੇ ਫੋਕਸ ਹੋਇਆ। ਔਰ ਗਾਰਡੀਅਨ ਅਖਬਾਰ ਨੇ ਜਿਹੜਾ CJP ਕਾਕਰੋਚ ਜਨਤਾ ਪਾਰਟੀ ਦਾ ਓਰੀਜਨ ਕਿਵੇਂ ਹੋਇਆ ਔਰ ਪਾਰਲੀਮੈਂਟ ਮਾਰਚ ਤੱਕ ਉਹ ਸਾਰੇ ਨੂੰ ਰਿਪੋਰਟ ਕੀਤਾ। ਔਰ ਫਾਈਨੈਂਸ਼ੀਅਲ ਟਾਈਮਜ਼ ਨੇ ਕਿਹਾ ਵੀ ਇਹ ਜਿਹੜੇ ਡੈਮੋਨਸਟ੍ਰੇਸ਼ਨ ਨੇ ਇਹ ਰਿਫਲੈਕਟ ਕਰ ਰਹੇ ਨੇ ਫਰਸਟ੍ਰੇਸ਼ਨ ਅਮੰਗ ਯੰਗ ਇੰਡੀਅਨਸ ਓਵਰ ਐਜੂਕੇਸ਼ਨ ਐਂਡ ਅਨਐਮਪਲੋਇਮੈਂਟ, ਕਿ ਭਾਈ ਉਹਦੇ 'ਚ ਵੀ ਚੋਰੀ, ਪੇਪਰ ਲੀਕ ਕੌਣ ਕਰ ਰਿਹਾ, ਕੌਣ ਖਾ ਰਿਹਾ, ਕੌਣ ਦੂਸਰੇ, ਔਰ ਫਿਰ ਜੇ ਤੁਸੀਂ ਸਭ ਕੁਝ ਕਰ ਵੀ ਲੈਂਦੇ ਹੋ ਤੇ ਟੋਟਲ ਅਨਐਮਪਲੋਇਮੈਂਟ ਹੈ। ਇਸੇ ਤਰ੍ਹਾਂ ਜਰਮਨ ਦੀ ਜਿਹੜੀ ਬ੍ਰੌਡਕਾਸਟਿੰਗ ਡਿਊਸ਼ ਵੈਲੇ, ਉਹਨਾਂ ਨੇ ਕਨਫਰੰਟੇਸ਼ਨ ਦਿਖਾਈ ਹੈ ਪ੍ਰੋਟੈਸਟਰ ਤੇ ਸਿਕਿਉਰਿਟੀ ਪਰਸਨਲ ਦੇ ਵਿਚਾਲੇ, ਔਰ ਇਹ ਕਿਹਾ ਵੀ ਇੱਥੇ ਜਮਹੂਰੀਅਤ ਦਾ ਜਨਾਜ਼ਾ ਨਿਕਲਿਆ ਹੋਇਆ ਹੈ। ਵਾਲ ਸਟਰੀਟ ਜਰਨਲ ਨੇ ਇਹ ਜਿਹੜੀ CJP ਮੂਵਮੈਂਟ ਹੈ ਉਹਨੂੰ ਅਗੇਨ ਉਹਨਾਂ ਨੇ ਉਸੇ ਕੰਟੈਕਸਟ ਦੇ ਵਿੱਚ ਦੇਖਿਆ ਕਿ ਵੀ ਇਹ ਸਭ ਅੱਛਾ ਨਹੀਂ ਹੈ, ਇਹ ਸਿਮਰਿੰਗ ਕਰੰਟ ਹੈ, ਪਰ ਇਹ ਕੋਈ ਵੀ ਡਾਇਰੈਕਸ਼ਨ ਲੈ ਸਕਦੀ ਹੈ। ਔਰ ਇਸੇ ਤਰ੍ਹਾਂ ਇੰਟਰਸਟਿੰਗਲੀ ਚਾਈਨਾ ਦੇ ਪੇਪਰਾਂ ਨੇ ਜਿਨ੍ਹਾਂ 'ਚ ਭਾਵੇਂ ਉਹ ਹਾਂਗਕਾਂਗ ਬੇਸਡ ਉਹਨਾਂ ਦਾ ਸਾਊਥ ਚਾਈਨਾ ਮਾਰਨਿੰਗ ਪੋਸਟ ਹੋਇਆ ਜਾਂ ਦੂਜਾ, ਉਹ ਆਲਮੋਸਟ ਗਾਇਬ ਹੀ ਹੈ ਉਹਨਾਂ ਦੀ, ਜਾਂ ਗਲੋਬਲ ਟਾਈਮਜ਼ ਜਾਂ ਦੂਸਰੇ। ਦਿਸ ਇਜ਼ ਵੈਰੀ ਇੰਟਰਸਟਿੰਗ ਕਿ ਚਾਈਨਾ ਨੇ ਇਸ ਦੇ ਉੱਤੇ ਕੋਈ ਨਹੀਂ ਹੈ, ਕਿਉਂਕਿ ਉਹ ਖੁਦ ਇਹੀ ਕੁਛ ਕਰਦੇ ਨੇ ਜਦੋਂ ਵੀ ਕੋਈ ਲੋਕਾਂ ਦੀ ਆਵਾਜ਼ ਜੋ ਕੁਛ ਤਿੰਨਮਨ ਸਕੇਅਰ 'ਚ ਕੀਤਾ ਜਾਂ ਦੂਜਾ ਕੀਤਾ, ਸੋ ਉਹਨਾਂ ਨੂੰ ਸ਼ਾਇਦ ਕੋਈ ਏਡਾ ਐਬਨੋਰਮਲ ਲੱਗਾ ਹੀ ਨਹੀਂ ਹੋਣਾ ਵੀ ਸਰਕਾਰ ਦੇ ਖਿਲਾਫ ਜਿਹੜਾ ਬੋਲੇ ਉਹਨੂੰ ਤੁੰਨ ਕੇ ਰੱਖੋ। ਸੋ ਇਹ ਜਿਹੜਾ ਫੋਰਨ ਮੀਡੀਆ ਦੀ ਇਸ ਦੇ ਉੱਤੇ ਜਿਹੜੀ ਹੈ ਪਹੁੰਚ ਹੈ। ਦਰਸ਼ਕਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੈਨ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।